ਇਹ ਜਦੋਂ ਦਾ ਹਿੰਦੂਤਵੀਆਂ ਦਾ ਕਾਫੀ ਨਫ਼ਰਤ ਦਾ ਪ੍ਰਚਾਰ ਮੁਸਲਮਾਨਾਂ ਦੇ ਖਿਲਾਫ ਹੈ। ਬਹੁਤ ਸਾਰੇ ਜਿਹੜੇ ਨੇ ਉਹ ਪੰਜਾਬ ਵੱਲ ਉਹਨਾਂ ਨੇ ਰੁਖ ਕੀਤਾ ਕਿਉਂਕਿ ਉਹ ਸਮਝਦੇ ਨੇ ਕਿ ਪੰਜਾਬ ਦੇ ਵਿੱਚ ਉਹ ਮਹਿਫੂਜ਼ ਨੇ। ਉਹਨਾਂ ਦੀ ਕੋਈ ਗੱਡੀ ਇੱਕ ਦੂਜੇ ਨਾਲ ਵੱਜ ਗਈ, ਖਹਿ ਗਏ, ਆਪਸੀ ਟਕਰਾਅ ਹੋਇਆ, ਉਹਨਾਂ ਨੇ ਅਟੈਕ ਕੀਤਾ ਜਾ ਕੇ। ਉਹ ਜਿਹੜੇ ਉਹਨਾਂ ਦੇ ਗੁੱਜਰ ਭਾਈਚਾਰੇ ਦੇ ਲੋਕ ਸੀ, ਪਿੰਡ ਵਾਲੇ ਆਏ, ਗੋਲੀ ਚੱਲ ਗਈ, दो ਜਿਹੜੇ ਗੁੱਜਰ ਨੇ ਮਾਰੇ ਗਏ और बाकी ਜਿਹੜੇ ਨੇ ਉਹਨਾਂ 'ਚ ਜਿਹੜੇ ਪਿੰਡ ਵਾਲੇ ਵੀ ਸੀ ਉਹ ਕਾਫੀ ਜ਼ਖਮੀ ਹੋਏ। और दूसरा ਇਹ ਕਿਉਂ ਹਾਲਾਤ ਇੱਥੋਂ ਤੱਕ ਪਹੁੰਚੇ ਕਿ ਜੀ ਲੁਧਿਆਣੇ ਦੀ ਜਿਹੜੇ ਸ਼ਾਹੀ ਮਸਜਿਦ ਹੈ ਉਹਨਾਂ ਦੇ ਇਮਾਮ ਵੀ ਉੱਥੇ ਪਹੁੰਚ ਗਏ। ਫਿਰ ਇਹ ਵੀ ਸਾਹਮਣੇ ਆਇਆ ਕਿ ਕੋਈ ਯੂਪੀ ਜਾਂ ਬਿਹਾਰ ਜਾਂ ਦੂਸਰਿਆਂ ਤੋਂ ਕੋਈ ਹੋਰ ਉਹਨਾਂ ਦੀ ਬਰਾਦਰੀ ਜਾਂ ਉਹਨਾਂ ਦੇ ਲੋਕ ਵੀ ਪਹੁੰਚ ਰਹੇ ਨੇ। ਇਸ ਘਟਨਾ ਤੋਂ ਬਾਅਦ ਜਿਹੜੇ ਉੱਥੇ ਗੁੱਜਰ ਸੀ ਉਹਨਾਂ ਦੇ ਜਿਹੜੇ ਵੀ ਆਏ, ਉਹਨਾਂ ਨੇ ਜਾ ਕੇ ਪਿੰਡ ਦੇ ਉੱਤੇ ਅਟੈਕ ਕੀਤਾ। ਲੋਕ ਜਿਹੜੇ ਔਰਤਾਂ, ਬੱਚੇ, ਦੂਜੇ ਉਹ ਡਰ ਕੇ ਖੌਫ ਦੇ ਨਾਲ 2 ਦਿਨ ਉੱਥੇ ਹੀ ਡੰਗਰ ਛੱਡ ਕੇ ਜਿਹੜੇ ਨੇ ਉਹ ਦੌੜਨ ਤੇ ਮਜਬੂਰ ਹੋਏ। ਅਸੀਂ ਤਾਂ ਇਹ ਹੁਣ ਤੱਕ ਫਿਕਰ ਕਰਦੇ ਰਹੇ ਹਾਂ, ਜਾਂ ਇਹ ਸਵਾਲ ਹੁੰਦਾ ਸੀ ਜੀ ਖਾਲਿਸਤਾਨ ਤਾਂ ਤੁਸੀਂ ਬਣਾ ਲਓਗੇ, ਬਾਹਰ ਬੈਠੇ ਸਿੱਖਾਂ ਦਾ ਕੀ ਬਣੇਗਾ। ਹੁਣ ਅਸੀਂ ਇੱਥੇ ਬੈਠੇ ਦੇਖ ਰਹੇ ਹਾਂ ਕਿ ਪੰਜਾਬ ਦੇ ਸਿੱਖਾਂ ਦਾ ਕੀ ਬਣੇਗਾ ਜੀ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਇਨਾਇਤਪੁਰ ਵਿੱਚ ਗੁੱਜਰ ਮੁਸਲਮਾਨਾਂ ਤੇ ਪਿੰਡ ਵਾਲਿਆਂ ਦੀ ਹੋਈ ਖੂਨੀ ਝੜਪ ਵਿੱਚ 2 ਗੁੱਜਰ ਮਾਰੇ ਗਏ। ਬੇਸ਼ੱਕ ਇਹ ਇੱਕ ਲੋਕਲ ਝਗੜਾ ਸੀ, ਪਰ ਇਸ ਨੂੰ ਸਿੱਖਾਂ ਤੇ ਮੁਸਲਮਾਨਾਂ ਦੇ ਟਕਰਾਅ ਦੇ ਤੌਰ ਤੇ ਪ੍ਰਚਾਰਿਤ ਕੀਤਾ ਜਾ ਰਿਹਾ ਹੈ। ਸੋ ਇਹ ਬੜਾ ਸੈਂਸਿਟਿਵ ਇਸ਼ੂ ਹੈ ਅਤੇ ਇਸ ਨੂੰ ਬੜੀ ਸਿਆਣਪ ਅਤੇ ਦੂਰ ਅੰਦੇਸ਼ੀ ਨਾਲ ਹੈਂਡਲ ਕਰਨ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਜਿਸ ਘਟਨਾ ਨੂੰ ਲੈ ਕੇ ਕਾਫੀ ਚਰਚਾ ਹੈ, ਅਫਸੋਸ ਦਾ ਇਜ਼ਹਾਰ ਵੀ ਹੈ ਔਰ ਇੱਕ ਖੌਫ ਵੀ ਭਰਪਾ ਹੈ। ਉਹ ਘਟਨਾ ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਮਜੀਠਾ ਦਾ ਪਿੰਡ ਇਨਾਇਤਪੁਰ ਹੈ, ਜਿੱਥੇ ਇੱਕ ਘਟਨਾ ਵਾਪਰਦੀ ਹੈ। ਜੇ ਮੈਂ ਉਹਨੂੰ ਪਹਿਲੀ ਨਜ਼ਰ 'ਚ ਕਹਿਣਾ ਹੋਏ ਤਾਂ ਜਿਵੇਂ ਇੱਥੇ ਅਸੀਂ ਅਮਰੀਕਾ 'ਚ ਟਰਮ ਰੋਡ ਰੇਜ ਇਸਤੇਮਾਲ ਕਰਦੇ ਹਾਂ। ਰੋਡ ਰੇਜ ਇਹੀ ਹੁੰਦਾ ਹੈ ਕਿ ਵੀ ਕਿਸੇ ਨੇ ਤੁਹਾਨੂੰ ਓਵਰਟੇਕ ਕੀਤਾ ਜਾਂ ਕਿਸੇ ਨੂੰ ਵੈਸੇ ਹੀ ਜਿਹੜਾ ਉਹ ਕੁਝ ਪਾਰਾ ਚੜਿਆ ਹੋਇਆ ਉਹਨੇ ਕੀਤਾ, ਤੇ ਤੁਸੀਂ ਜਦੋਂ ਬਰਾਬਰ ਦੇ ਲਾਈ ਤੇ ਉਹ ਬਾਹਰ ਨਿਕਲਿਆ, ਉਹਨੇ ਗਨ ਕੱਢੀ ਤੇ ਜਿਹੜਾ ਸ਼ੂਟ ਕਰਤਾ। ਇਹ ਘਟਨਾਵਾਂ ਹੁੰਦੀਆਂ ਨੇ। ਹੁਣ ਇਹ ਪਿੰਡ ਇਨਾਇਤਪੁਰ ਦੇ ਵਿੱਚ ਜਿਹੜੀ ਘਟਨਾ ਵਾਪਰਦੀ ਹੈ ਕਿ ਵੀ ਉਹਦੇ ਪਿੰਡ ਦੇ ਵਿੱਚ ਕੁਝ ਜ਼ਮੀਨ ਲੈ ਕੇ ਜਿਹੜਾ ਇਹ ਵੀ ਇੱਕ ਟ੍ਰੈਂਡ ਕਾਫੀ ਰਿਹਾ ਹੈ 70s 80s ਤੋਂ ਹੀ। ਗੁਜਰਾਂ ਦੀਆਂ ਫੈਮਲੀਜ਼ ਵੀ ਰਹਿੰਦੀਆਂ ਸੋ ਖੇਤੀ ਵੀ ਕਰਦੇ ਨੇ, ਔਰ ਕਿਉਂਕਿ ਉਹਨਾਂ ਨੇ ਫਿਰ ਜ਼ਮੀਨ ਵੀ ਲਈ ਹੁੰਦੀ ਹੈ, ਜੇ ਪਸ਼ੂ ਰੱਖੇ ਨੇ ਤਾਂ ਉਹਨਾਂ ਦੇ ਲਈ, ਔਰ ਦੁੱਧ ਵੇਚਣ ਦਾ ਜਾਂ ਦੂਜਾ। ਸੋ ਉਹ ਲੰਘ ਰਹੇ ਸੀ, ਕਾਹਦੇ 'ਤੇ ਸੀ, ਟਰੈਕਟਰ 'ਤੇ ਸੀ ਜਾਂ ਟਰਾਲੀ 'ਤੇ, ਜਾਂ ਲਾਗਿਓਂ ਕੋਈ ਹੋਰ ਲੰਘਿਆ, ਉਹਨਾਂ ਦੀ ਕੋਈ ਗੱਡੀ ਇੱਕ ਦੂਜੇ ਨਾਲ ਵੱਜ ਗਈ, ਖਹਿ ਗਏ, ਆਪਸੀ ਟਕਰਾਅ ਹੋਇਆ, ਉਹਨਾਂ ਨੇ ਅਟੈਕ ਕੀਤਾ ਜਾ ਕੇ। ਉਹ ਜਿਹੜੇ ਉਹਨਾਂ ਦੇ ਗੁੱਜਰ ਭਾਈਚਾਰੇ ਦੇ ਲੋਕ ਸੀ, ਪਿੰਡ ਵਾਲੇ ਆਏ, ਗੋਲੀ ਚੱਲ ਗਈ, 2 ਜਿਹੜੇ ਗੁੱਜਰ ਨੇ ਮਾਰੇ ਗਏ ਔਰ ਬਾਕੀ ਜਿਹੜੇ ਨੇ ਉਹਨਾਂ 'ਚ ਜਿਹੜੇ ਪਿੰਡ ਵਾਲੇ ਵੀ ਸੀ ਉਹ ਕਾਫੀ ਜ਼ਖਮੀ ਹੋਏ। ਔਰ ਦੂਸਰਾ ਹੁਣ ਇਹ ਘਟਨਾ ਜ਼ਾਹਰ ਹੈ ਵੀ ਜੇ ਗੁੱਜਰ ਉਸ ਪਿੰਡ ਦੇ ਵਿੱਚ ਵਸਦੇ ਨੇ, ਉਹਨਾਂ ਨੂੰ ਜ਼ਮੀਨ ਠੇਕੇ 'ਤੇ ਵੀ ਦਿੱਤੀ ਹੋਈ ਹੈ ਜਾਂ ਮਾਲਕੀ ਵੀ ਹੋਏਗੀ, ਕਿਉਂਕਿ ਪੰਜਾਬ ਇਹ ਜਦੋਂ ਦਾ ਹਿੰਦੂਤਵੀਆਂ ਦਾ ਕਾਫੀ ਨਫ਼ਰਤ ਦਾ ਪ੍ਰਚਾਰ ਮੁਸਲਮਾਨਾਂ ਦੇ ਖਿਲਾਫ ਹੈ। ਬਹੁਤ ਸਾਰੇ ਜਿਹੜੇ ਨੇ ਉਹ ਪੰਜਾਬ ਵੱਲ ਉਹਨਾਂ ਨੇ ਰੁਖ ਕੀਤਾ ਕਿਉਂਕਿ ਉਹ ਸਮਝਦੇ ਨੇ ਕਿ ਪੰਜਾਬ ਦੇ ਵਿੱਚ ਉਹ ਮਹਿਫੂਜ਼ ਨੇ ਔਰ ਮਹਿਫੂਜ਼ ਰਹੇ ਵੀ। ਔਰ ਮੈਂ ਇੱਕ ਯਾਦ ਦਹਾਨੀ ਕਰਵਾ ਦਿਆਂ ਕਿ ਜਦੋਂ ਭਾਰਤ ਭਰ ਦੇ ਵਿੱਚ ਕਰੋਨਾ ਜਿਹਾਦ ਦੇ ਨਾਂ ਥੱਲੇ ਇੰਡੀਅਨ ਮੀਡੀਆ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਉਗਲ ਰਿਹਾ ਸੀ, ਉਸ ਪੀਰੀਅਡ ਦੇ ਵਿੱਚ ਈਵਨ ਉਹਨਾਂ ਨੂੰ ਕੋਈ ਹਮਲੇ ਹੋ ਰਹੇ ਸੀ ਉਹਨਾਂ ਦੇ ਉੱਤੇ। ਔਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਜਿੱਥੇ ਕੁਛ ਘਰ ਗੁੱਜਰਾਂ ਦੇ ਜਾਂ ਦੂਜੇ ਸੀ, ਉਹਨਾਂ ਦੇ ਬਾਈਕਾਟ ਦੀ ਕਾਲ ਹਿੰਦੂਤਵੀ ਆਰਗੇਨਾਈਜੇਸ਼ਨਸ ਨੇ ਦਿੱਤੀ। ਔਰ ਉਹਨਾਂ ਨੇ ਕਿਹਾ ਜੀ ਇਹ ਤਾਂ ਜਿਹੜਾ ਉਹ ਥੁੱਕ ਵਿੱਚ ਪਾ ਦਿੰਦੇ ਨੇ ਦੁੱਧ, ਇਹਨਾਂ ਦੀ ਕੋਈ ਚੀਜ਼ ਨਾ ਲਓ, ਔਰ ਉਹਨਾਂ ਨੂੰ ਘੇਰਾਬੰਦੀ ਕਰਕੇ ਉਹਨਾਂ ਤੱਕ ਵੀ ਪਹੁੰਚਣ ਨਹੀਂ ਦਿੱਤਾ ਜਾਂਦਾ ਸੀ। ਉਸ ਮਾਹੌਲ ਦੇ ਵਿੱਚ ਵੀ ਜਦੋਂ ਕੋਵਿਡ ਦਾ ਖੌਫ 'ਚ ਫੇਰੇ ਸੀ, ਸਿੱਖ ਜਥੇਬੰਦੀਆਂ ਦੇ ਜਿਹੜੇ ਨੌਜਵਾਨ ਸੀ ਉੱਥੇ ਪਹੁੰਚੇ। ਉਹਨਾਂ ਨੇ ਗੁਰਦੁਆਰੇ ਦੇ ਲਾਊਡ ਸਪੀਕਰ ਤੋਂ ਕਿਹਾ ਕਿ ਵੀ ਦੱਸੋ ਸਾਹਮਣੇ ਆਏ ਕੌਣ ਇਹਨਾਂ ਦਾ ਬਾਈਕਾਟ ਕਰਦਾ ਹੈ। ਪਿੰਡ ਵਾਲਿਆਂ ਨੇ ਵੀ ਕਿਹਾ ਜੀ ਸਾਨੂੰ ਤਾਂ ਨਹੀਂ ਪਤਾ ਹੈ, ਬਾਹਰਲੇ ਪਿੰਡਾਂ ਦਾ ਹੀ ਕੁਝ ਹਿੰਦੂਤਵੀ ਐਕਟਿਵਿਸਟ ਆਏ ਸੀ, ਉਹਨਾਂ ਨੇ ਇਹ ਕੀਤਾ। ਉਹਨਾਂ ਨੇ ਜਾ ਕੇ ਗੁਜਰਾਂ ਤੱਕ ਜਿਹੜੇ ਪਰਿਵਾਰ 2-3 ਦਿਨ ਤੋਂ ਭੁੱਖੇ ਭਾਣੇ ਸੀ ਉਹਨਾਂ ਨੂੰ
ਰਾਸ਼ਨ ਵੀ ਸਰਵ ਕੀਤਾ ਜਾਂ ਦੂਸਰਾ ਵੀ। ਔਰ ਇਹੀ ਨਹੀਂ, ਹਰ ਈਵਨ ਸੀਏ ਦੇ ਚਲਦਿਆਂ ਜਦੋਂ ਜਾ ਕੇ ਦਿੱਲੀ ਦੇ ਵਿੱਚ ਆਪਣੇ ਨੇ ਲੰਗਰ ਲਾਇਆ, ਅੱਜ ਤੱਕ ਵੀ ਉਹ ਸਫ਼ਰ ਕਰ ਰਹੇ ਨੇ। ਔਰ ਇਹ ਜਿਹੜੀ ਲਾਈਨ ਹੈ, ਬੇਸ਼ੱਕ ਇਹਨੂੰ ਮੈਂ ਅਜੇ ਇਹ ਨਹੀਂ ਕਹਿਣਾ ਚਾਹੁੰਦਾ ਕਿ ਭਾਈ ਇਹ ਘਟਨਾ ਦੇ ਲਈ ਕੌਣ ਜ਼ਿੰਮੇਵਾਰ ਹੈ, ਉਹ ਇੱਕ ਲਾ ਐਂਡ ਆਰਡਰ ਦਾ ਇਸ਼ੂ ਹੈ ਔਰ ਇਹ ਟਰਸਟ ਹੋਣਾ ਚਾਹੀਦਾ ਹੈ ਕਿ ਭਾਈ ਕਿਵੇਂ ਉਹ ਹੈਂਡਲ ਹੋਏਗਾ। ਲੇਕਿਨ ਜਿਸ ਕਿਸਮ ਦਾ, ਔਰ ਮੈਂ ਸਮਝਦਾ ਹਾਂ ਵੀ ਪੰਜਾਬ ਦਾ ਮੁਸਲਮਾਨ ਭਾਈਚਾਰਾ, ਖਾਸ ਤੌਰ ਤੇ ਮਲੇਰਕੋਟਲੇ ਦੇ ਮੁਸਲਮਾਨ, ਉਹ ਕਾਫੀ ਚੰਗੀ ਤਰ੍ਹਾਂ ਸਮਝਦੇ ਨੇ ਸਿੱਖ ਸੈਂਸਿਟੀਵਿਟੀ ਨੂੰ, ਵੀ ਸਿੱਖ ਵੀ ਸਮਝਦੇ ਨੇ। ਔਰ ਪਿਛਲੇ ਪੀਰੀਅਡ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਈਵਨ ਇਹ ਯਤਨ ਕੀਤਾ ਗਿਆ ਮਲੇਰਕੋਟਲੇ ਦੇ ਵਿੱਚ ਵੀ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ, ਜਿਹੜਾ ਹਿੰਦੂ ਤਵੀਆਂ ਦਾ ਜ਼ਾਹਰ ਕੰਮ ਹੈ, ਲੇਕਿਨ ਇਸ ਨੂੰ ਸਿੱਖਾਂ ਨੇ ਆਇਡੈਂਟੀਫਾਈ ਵੀ ਕੀਤਾ, ਐਕਸਪੋਜ਼ ਵੀ ਕੀਤਾ ਔਰ ਮੁਸਲਮਾਨਾਂ ਨੇ ਵੀ, ਔਰ ਉਹਨਾਂ ਨੂੰ ਪਤਾ ਹੈ। ਔਰ ਇਹੀ ਕਾਰਨ ਹੈ ਕਿ ਮਲੇਰਕੋਟਲੇ ਦੇ ਮੁਸਲਮਾਨ ਕਿਸਾਨ ਲਹਿਰ ਦੇ ਵੇਲੇ ਵੀ ਆ ਕੇ ਉਹਨਾਂ ਨੇ ਸਪੋਰਟ ਕੀਤਾ, ਲੰਗਰ ਲਾਇਆ। ਹੁਣ ਵੀ ਫਤਿਹਗੜ੍ਹ ਸਾਹਿਬ ਦੇ ਜਿਹੜਾ ਜੋੜ ਮੇਲੇ ਵੇਲੇ ਵੀ, ਉਸ ਤੋਂ ਪਹਿਲਾਂ ਦਸੰਬਰ ਮਹੀਨੇ 'ਚ, ਔਰ ਹੁਣ ਹੋਲੇ ਮਹੱਲੇ ਵੇਲੇ ਵੀ ਉਹ ਪਿਕਚਰਸ ਸੀ ਕਿ ਜਿੱਥੇ ਮੁਸਲਮਾਨਾਂ ਨੇ ਉੱਥੇ ਆ ਕੇ। ਸੋ ਮਤਲਬ ਇਹ ਹੈ ਕਿ ਮੁਸਲਮਾਨ ਵੀ ਇਹ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਕਿ ਭਾਈ ਇੱਥੇ ਜੇ ਅਜੇ ਤੱਕ ਉਸ ਕਿਸਮ ਦੇ ਨਸਲੀ ਹਮਲੇ ਜਾਂ ਨਫ਼ਰਤ ਨਹੀਂ ਹੈ, ਹਿੰਦੂ ਤਵੀਆਂ ਨੇ ਕੋਈ ਪੰਜਾਬ 'ਚ ਘੱਟ ਨਹੀਂ ਕੀਤੀ ਹੈ, ਜਾਂ ਉਹਨਾਂ ਦੀ ਇਹ ਨਹੀਂ ਹੈ ਵੀ ਉਹਨਾਂ ਦੀ ਕੋਈ ਕੋਸ਼ਿਸ਼ ਨਹੀਂ ਹੈ। ਲੇਕਿਨ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਭਾਈ ਜਿਹੜਾ ਕੋਈ, ਜਿੱਥੇ ਆਪਣੀ ਕਮਿਊਨਿਟੀ ਦੇ ਲੋਕ ਕਿਹੜੇ ਨਹੀਂ ਟਕਰਾਉਂਦੇ, ਪਿੰਡਾਂ 'ਚ ਆਪਣਿਆਂ ਦੀਆਂ ਕਿਹੜੀਆਂ ਲੜਾਈਆਂ ਨਹੀਂ ਹੁੰਦੀਆਂ। ਹੁਣ ਉਹਦੇ 'ਚ ਇੱਕ ਰੋਡ ਰੇਜ ਇਸ਼ੂ ਹੈ, ਹੋ ਸਕਦਾ ਕੁਛ ਨਾ ਕੁਛ ਸਿਮਰਿੰਗ ਹੌਸਟਿਲਿਟੀ ਪਹਿਲਾਂ ਤੋਂ ਚੱਲ ਰਹੀ ਹੋਏ, ਹਾਲਾਂਕਿ ਗੁਜਰਾਂ ਦਾ ਇੱਕ ਆਪਣਾ ਉਹਨਾਂ ਦਾ ਸੋਸ਼ਲ ਆਰਡਰ ਹੈ, ਉਹ ਬੜੇ ਸਟ੍ਰਿਕਟਲੀ ਆਪਣੇ ਦਾਇਰਾਕਾਰ 'ਚ ਉਹਨਾਂ ਦਾ ਹੁੰਦਾ। ਲੇਕਿਨ ਇਹ ਕਿਉਂ ਹਾਲਾਤ ਇੱਥੋਂ ਤੱਕ ਪਹੁੰਚੇ ਕਿ ਜੀ ਲੁਧਿਆਣੇ ਦੀ ਜਿਹੜੇ ਸ਼ਾਹੀ ਮਸਜਿਦ ਹੈ ਉਹਨਾਂ ਦੇ ਇਮਾਮ ਵੀ ਉੱਥੇ ਪਹੁੰਚ ਗਏ। ਫਿਰ ਇਹ ਵੀ ਸਾਹਮਣੇ ਆਇਆ ਕਿ ਕੋਈ ਯੂਪੀ ਜਾਂ ਬਿਹਾਰ ਜਾਂ ਦੂਸਰਿਆਂ ਤੋਂ ਕੋਈ ਹੋਰ ਉਹਨਾਂ ਦੀ ਬਰਾਦਰੀ ਜਾਂ ਉਹਨਾਂ ਦੇ ਲੋਕ ਵੀ ਪਹੁੰਚ ਰਹੇ ਨੇ। ਹੁਣ ਇਹ ਜਿਹੜੀ ਹੈ ਇਹ ਫਿਰ ਪ੍ਰੋਵੋਕੇਸ਼ਨ ਦੇ ਥੱਲੇ ਆ ਜਾਂਦੀ, ਔਰ ਇਸ ਦਾ ਫਾਇਦਾ ਉਠਾ ਕੇ ਜਿਹੜੇ ਹਿੰਦੂ ਤੋਂ ਵੀ ਬਿਰਤੀ ਵਾਲੇ ਤਾਂ ਕਰ ਹੀ ਰਹੇ ਨੇ, ਕੁਛ ਜਿਹੜੇ ਨੇ ਜੈਨੂਅਨਲੀ ਸਿੱਖ ਵੀ ਐਂਗਰਡ ਨੇ ਕਿ ਵੀ ਤੁਸੀਂ ਉਸ ਧਰਤੀ ਤੇ ਹੋ, ਤੁਹਾਨੂੰ ਹਰ ਕਿਸਮ ਦੀ ਸਹੂਲਤ ਪ੍ਰੋਟੈਕਸ਼ਨ ਹੈ। ਤੇ ਜੇ ਤੁਸੀਂ, ਔਰ ਹੋਇਆ ਇਹ ਹੈ ਕਿ ਇਸ ਘਟਨਾ ਤੋਂ ਬਾਅਦ ਜਿਹੜੇ ਉੱਥੇ ਗੁੱਜਰ ਸੀ ਉਹਨਾਂ ਦੇ ਜਿਹੜੇ ਵੀ ਆਏ, ਉਹਨਾਂ ਨੇ ਜਾ ਕੇ ਪਿੰਡ ਦੇ ਉੱਤੇ ਅਟੈਕ ਕੀਤਾ। ਲੋਕ ਜਿਹੜੇ ਔਰਤਾਂ ਬੱਚੇ ਦੂਜੇ ਉਹ ਡਰ ਕੇ ਖੌਫ ਦੇ ਨਾਲ 2 ਦਿਨ ਉੱਥੇ ਹੀ ਡੰਗਰ ਛੱਡ ਕੇ ਜਿਹੜੇ ਨੇ ਉਹ ਦੌੜਨ ਤੇ ਮਜਬੂਰ ਹੋਏ। ਔਰ ਇਹ ਦਰਸ਼ਕ ਦੇਖ ਸਕਦੇ ਨੇ ਜੇ ਪਿਕਚਰਸ ਉਹ ਦਿਖਾ ਰਹੇ ਹੋਣ ਕਿ ਭਾਈ ਕਿ ਕਿਵੇਂ ਐਕਟਿਵਿਸਟ ਨੇ ਉੱਥੇ ਜਾ ਕੇ, ਫਿਰ ਜਦੋਂ ਸਿੱਖ ਜਥੇਬੰਦੀਆਂ ਨੂੰ ਪਤਾ ਲੱਗਾ ਉਹਨਾਂ ਨੇ ਇਹਨੂੰ ਕੂਲ ਡਾਊਨ ਨਹੀਂ ਕੀਤਾ। ਔਰ ਮੈਂ ਦੇਖਦਾ, ਮੈਨੂੰ ਖੁਸ਼ੀ ਵੀ ਹੈ ਇਸ ਗੱਲ ਦੀ ਕਿ ਅਸੀਂ ਇੱਥੇ ਬੈਠੇ ਹੀ ਇਹ ਨਹੀਂ ਮਹਿਸੂਸ ਕਰਦੇ ਕਿ ਭਾਈ ਇਹ ਸਾਡੀ ਦੋਨਾਂ ਕੌਮਾਂ ਦੀ ਕੁਰਬਤ ਦਾ ਜਿਹੜਾ ਹੈ ਉਹ ਉਹਦੇ 'ਚ ਉਹ ਕਿੰਨੀ ਜ਼ਰੂਰੀ ਹੈ। ਉੱਥੇ ਬੈਠਿਆਂ ਨੇ ਵੀ ਸਿੱਖ ਜਥੇਬੰਦੀਆਂ ਨੇ ਬੜੀ ਜ਼ਿੰਮੇਵਾਰੀ ਤੋਂ ਕੰਮ ਲੈਂਦੇ ਆ ਇਸ ਸਾਰੇ ਨੂੰ ਕੂਲ ਡਾਊਨ ਕਰਨ ਦੀ ਕੋਸ਼ਿਸ਼ ਕੀਤੀ, ਪਿੰਡ 'ਚ ਜਾ ਕੇ ਉਹਨਾਂ ਨੇ ਕੀਤਾ। ਔਰ ਇਹਦਾ ਇੱਕ ਪਾਰਟ ਇਹ ਦੇਖਿਆ ਜਾ ਸਕਦਾ ਵੀ ਇਕੱਲੀ ਸਿੰਗਲ ਘਟਨਾ ਨਹੀਂ ਹੈ, ਕਿਉਂਕਿ ਜੇ ਪੁਲਿਸ ਦਾ ਕਿਸੇ ਹੋਰ ਪਾਸੇ ਝੁਕਾਅ ਹੋ ਰਿਹਾ, ਇਸ ਗੱਲ ਦਾ ਧਿਆਨ ਰਹੇ ਕਿ ਹੁਣ ਭਗਵੰਤ ਮਾਨ, ਲਾਲਾ ਕੇਜਰੀਵਾਲ, ਇਹਨਾਂ ਸਾਰਿਆਂ ਦਾ ਉਹ ਵਰਤਾਰਾ ਉਹੀ ਹੈ ਕਿ ਪੰਜਾਬ 'ਚ ਇਹਨਾਂ ਨੇ ਸਿੱਖਾਂ ਨੂੰ ਮਾਰਜਨਲਾਈਜ਼ ਕਰਨਾ। ਇਹੀ ਕਾਰਨ ਹੈ ਕਿ ਜਦੋਂ ਚਰਨਜੀਤ ਚੰਨੀ ਨੇ ਇੱਕ ਬਿਆਨ ਦਿੱਤਾ ਸੀ ਜਦੋਂ ਇਲੈਕਸ਼ਨ ਕੈਂਪੇਨ ਦੇ ਵੇਲੇ ਕਿ ਜੀ ਅਸੀਂ ਇੱਥੇ ਜਿਹੜਾ ਉਹ ਯੂਪੀ ਤੇ ਦੂਜੇ ਦੇ ਭਈਏ ਥੋੜੀ ਸਾਡੇ ਤੇ ਰਾਜ ਕਰਨਗੇ, ਅਸੀਂ ਇਹਨਾਂ ਨੂੰ ਰਾਜ ਨਹੀਂ ਇੱਥੇ ਸਾਡੇ ਤੇ ਕਰਨ। ਹਾਲਾਂਕਿ ਪ੍ਰਿਯੰਕਾ ਗਾਂਧੀ ਉਹਦੇ ਨਾਲ ਉਸ ਸਟੇਟਮੈਂਟ ਨੂੰ ਲੈ ਕੇ ਜਿਵੇਂ ਫਿਰ ਹਿੰਦੂ ਤਵੀਆਂ ਨੇ ਪ੍ਰਚਾਰ ਕੀਤਾ, ਔਰ ਪੰਜਾਬ 'ਚ ਵੀ ਜਿਹੜੇ ਭਈਏ ਉਹਨਾਂ ਨੇ ਕਿਹਾ ਜੀ ਹਮ ਤੋਂ ਆਪ ਨਹੀਂ ਦੇਂਗੇ ਵੋਟ, ਪਹਿਲਾਂ ਕਿੰਨੀਆਂ ਕੋ ਦਿੰਦੇ ਹੋਣੇ ਨੇ। ਲੇਕਿਨ ਇਸ ਇਸ਼ੂ ਨੂੰ ਵੀ ਉਹਨਾਂ ਨੇ ਵਰਤਿਆ ਦੱਸਣ ਦੇ ਲਈ। ਔਰ ਜਿਹੜੀ ਭਈਆਂ ਦੀ ਇਸ ਕਿਸਮ ਦੀ ਲਾਈਨ ਹੈ, ਅੱਜ ਹੀ ਮੈਨੂੰ ਵੀਰ ਸੁਖਜਿੰਦਰ ਸਿੰਘ ਬਾਜਵਾ ਨੇ ਵੀਡੀਓ ਵੀ ਭੇਜੀ ਹੈ ਕਿ ਜਿਹੜਾ ਇੱਕ ਵਾਕਿਆ ਜਿਹੜਾ ਮਾਲਵਾ ਬੈਲਟ ਦੇ ਵਿੱਚ ਹੁੰਦਾ ਹੈ, ਉਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਇੱਕ ਇਸ ਕਿਸਮ ਦੇ ਝਗੜਿਆਂ ਨੂੰ ਹੀ ਭਈਏ ਆ ਕੇ ਇੱਕ ਸਿੱਖ ਨੌਜਵਾਨ ਉਹਦੀ ਦਸਤਾਰ ਦੀ ਬੇਅਦਬੀ, ਕੇਸਾਂ ਦੀ ਬੇਅਦਬੀ, ਔਰ ਇਕੱਠੇ ਹੋ ਕੇ ਪੁਲਿਸ ਸਟੇਸ਼ਨ 'ਚ ਧਰਨਾ। ਔਰ ਜਦੋਂ ਉਹਨਾਂ ਨੂੰ ਦੇਖਿਆ ਕਿ ਬਈ ਜ਼ਿਆਦਤੀ ਉਹਨਾਂ ਦੀ ਹੈ ਤਾਂ ਉਹਨਾਂ ਨੇ ਕਹਾਣੀ ਬਣਾ ਲਈ ਕਿ ਜੀ ਇਹ ਤਾਂ ਸਾਡੀ ਕੁੜੀ ਨੂੰ ਛੇੜਿਆ ਇਹਨੇ। ਹਾਲਾਂਕਿ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਉੱਥੇ ਪਹੁੰਚੇ ਨੇ ਔਰ ਕਾਊਂਟਰ ਕਰ ਰਹੇ ਨੇ। ਹੁਣ ਇਹ ਗੱਲ ਜਿਵੇਂ ਇੱਕ ਕਿਸੇ ਨੇ ਕਿਹਾ ਕਿ ਅਸੀਂ ਤਾਂ ਇਹ ਹੁਣ ਤੱਕ ਫਿਕਰ ਕਰਦੇ ਰਹੇ ਹਾਂ, ਜਾਂ ਇਹ ਸਵਾਲ ਹੁੰਦਾ ਸੀ ਜੀ ਖਾਲਿਸਤਾਨ ਤਾਂ ਤੁਸੀਂ ਬਣਾ ਲਓਗੇ, ਬਾਹਰ ਬੈਠੇ ਸਿੱਖਾਂ ਦਾ ਕੀ ਬਣੇਗਾ।
ਹੁਣ ਅਸੀਂ ਇੱਥੇ ਬੈਠੇ ਇਹ ਦੇਖ ਰਹੇ ਹਾਂ ਕਿ ਪੰਜਾਬ ਦੇ ਸਿੱਖਾਂ ਦਾ ਕੀ ਬਣੇਗਾ ਜੇ ਤੁਸੀਂ ਇਹਨਾਂ ਦੋਨਾਂ ਤਿੰਨਾਂ ਘਟਨਾਵਾਂ ਨੂੰ, ਬੇਸ਼ੱਕ ਹਿਮਾਚਲ ਦੇ ਵਿੱਚ ਤੁਹਾਡੇ ਨਿਸ਼ਾਨ ਸਾਹਿਬ ਲਾ ਲਏ, ਉਹਨਾਂ ਨੂੰ ਜਿਹੜਾ ਉਹ ਜ਼ਲੀਲ ਕਰ ਰਹੇ ਨੇ। ਪੰਜਾਬ ਦੇ ਵਿੱਚ ਇੱਕ ਘਟਨਾ ਮਾਝੇ 'ਚ ਹੋ ਰਹੀ ਹੈ, ਇੱਕ ਮਾਲਵੇ 'ਚ ਹੋ ਰਹੀ ਹੈ। ਪੁਲਿਸ ਜਿਹੜੀ ਆ ਉਹ ਤੁਹਾਨੂੰ ਦੂਸਰੇ ਪਾਸੇ ਖੜੀ ਨਜ਼ਰ ਆ ਰਹੀ ਹੈ। ਉਹ ਕੂਲ ਡਾਊਨ ਕਰਨ ਦੀ ਥਾਂ ਉਹ ਉਹਨਾਂ ਭਾਵਨਾਵਾਂ ਨੂੰ ਭੜਕਾ ਰਹੀ ਹੈ। ਸੋ ਇਹ ਟ੍ਰੈਂਡ ਠੀਕ ਨਹੀਂ ਹੈ। ਅਸੀਂ ਇਹੀ ਕਹਿਣਾ ਚਾਹੁੰਦੇ ਕਿ ਭਾਈ ਸਾਡਾ ਮੁਸਲਮਾਨ ਭਾਈਚਾਰਾ, ਅਸੀਂ ਤਾਂ ਜਿਹੜਾ ਇੱਕ ਝੰਡਾ ਬਰਦਾਰ ਹੀ ਨਹੀਂ, ਅਸੀਂ ਜੈਨੂਇਨਲੀ ਇਹ ਗੱਲ ਸਮਝਦੇ ਹਾਂ ਕਿ ਦੋਨਾਂ ਕੌਮਾਂ ਦੀ ਕੁਰਬਤ ਹੀ ਭਾਰਤ ਦੇ ਵਿੱਚ ਹਿੰਦੂ ਤਵੀਆਂ ਦੇ ਖਿਲਾਫ ਜਿਹੜਾ ਸਾਡੀ ਲੜਾਈ ਨੂੰ ਅੱਗੇ ਲਿਜਾ ਸਕਦੀ ਹੈ। ਤੇ ਜੇ ਉਹਨਾਂ ਨੇ ਇਕੱਲੇ ਕਰਕੇ ਪਹਿਲਾਂ ਨਾਰਥ ਈਸਟ ਦੇ ਵਿੱਚ ਈਸਾਈ ਨਾਗਾਲੈਂਡ ਔਰ ਮਿਜ਼ੋਰਮ 'ਚ ਲਿਜਾ ਕੇ ਸਿੱਖ ਫੌਜ ਔਰ ਦੂਜੀ ਉਹਨਾਂ ਤੋਂ ਉਹ ਮਰਵਾਏ, ਉਹੀ ਕਹਾਣੀ ਉਹਨਾਂ ਨੇ ਕਸ਼ਮੀਰ 'ਚ ਰਿਪੀਟ ਕੀਤੀ। ਤਾਂ ਹੁਣ ਜੇ ਵਿਦਿਨ ਪੰਜਾਬ ਇਸ ਕਿਸਮ ਦੇ ਟਕਰਾਅ ਦੀ ਲਾਈਨ ਜਾਏਗੀ ਤੇ ਇਹ ਹਿੰਦੂ ਤਵੀਆਂ ਦੇ ਹੱਥਾਂ 'ਚ ਹੀ ਖੇਡਣਾ ਹੋਏਗਾ। ਤੇ ਅਸੀਂ ਮੁਸਲਮਾਨ ਜਥੇਬੰਦੀਆਂ ਨੂੰ ਵੀ, ਹਾਲਾਂ ਇਸ ਦੇ ਉੱਤੇ ਜਿਵੇਂ ਮੈਂ ਕਿਹਾ ਵੀ ਜਿਹੜੇ ਐਕਟਿਵਿਸਟ ਨੇ ਉਹਨਾਂ ਨੇ ਇਸ ਦੇ ਉੱਤੇ ਕੰਮ ਕੀਤਾ ਹੈ, ਉਹਨੂੰ ਕੂਲ ਡਾਊਨ ਕਰਨ ਦੀ ਕੋਸ਼ਿਸ਼ ਹੈ। ਪਰ ਇਹ ਜਿਹੜਾ ਟਰਾਇਲ ਬੈਲੂਨ ਜਿਹੜਾ ਹੈ ਉਹ ਹੋਰ ਵੀ ਅੱਗੇ ਜਾ ਸਕਦਾ ਹੈ ਇਸ ਗੱਲ ਦੇ ਉੱਤੇ, ਕਿਉਂਕਿ ਡੈਮੋਗ੍ਰਾਫੀਜ਼ ਚੇਂਜ ਹੋ ਰਹੀਆਂ ਔਰ ਇਸ ਤੋਂ ਪਹਿਲਾਂ ਕਿ ਬਿਲਕੁਲ ਗੱਲ ਸਾਡੇ ਹੱਥੋਂ ਨਿਕਲ ਜਾਏ, ਇਸ ਕਿਸਮ ਦੇ ਮਸਲਿਆਂ ਦੀ ਜਿਹੜੀ ਜੜ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਮੁਸਲਮਾਨ ਜਥੇਬੰਦੀਆਂ ਨੂੰ ਵੀ ਜਿਹੜੀਆਂ ਖਾਸ ਤੌਰ ਤੇ ਪੰਜਾਬ 'ਚ ਨੇ, ਉਹਨਾਂ ਨੂੰ ਐਕਸਟਰਾ ਮਾਈਲ ਜਾ ਕੇ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਇਸ ਕਿਸਮ ਦਾ ਕੁਝ ਨਾ ਕਰਨ ਜਿਹੜੀ ਕਿ ਅਲਟੀਮੇਟਲੀ ਹਿੰਦੂ ਤਵੀਆਂ ਦੀ ਖੇਡ ਦੇ ਵਿੱਚ ਹੀ ਐਂਡ ਹੋਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।